ਲਓ ਜੀ, ਮੈਂ ਪਿਛਲੀ ਵਾਰੀ ਜਦੋਂ ਆਇਆ ਸਾਂ ਤਾਂ ਮੈਂ ਜ਼ਿਕਰ ਕੀਤਾ ਸੀ ਬਾਬੇ ਮੁਸਤਫਾ ਸ਼ਾਹ ਦੇ ਦਰਬਾਰ ਤੇ, ਬਾਬੇ ਮੰਤੂ ਸ਼ਾਹ ਦੇ ਦਰਬਾਰ ਤੇ, ਕਿ ਇੱਥੇ ਪਿਛਲੇ ਪਾਸੇ ਇੱਕ ਹੋਰ ਬਾਬੇ ਦੀ ਕਬਰ ਹੈ ਜਿਹਨੂੰ ਆਖਿਆ ਜਾਂਦਾ ਸੀ ਬਾਬਾ ਚੁੱਕ ਪੀਰ। ਤੇ ਸ਼ਹਿਰ 'ਚ ਜਿਹਨੂੰ ਚੁੱਕ ਪੈਂਦੀ ਸੀ ਉਹ ਉੱਥੇ ਆ ਕੇ ਉਹਦੀਆਂ ਪੌੜੀਆਂ ਚੜ੍ਹਦਾ ਸੀ। ਉਹਦੀਆਂ ਪੌੜੀਆਂ ਕੱਚੀਆਂ ਜਿਹੀਆਂ ਹੀ ਸਨ। ਇੱਕ ਟਿੱਬਾ ਸੀ ਜਿਹੜਾ ਖਾਲੀ ਬਚ ਗਿਆ ਸੀ ਤੇ ਬਾਕੀ ਸਾਰਾ ਉਹ ਜਿਹੜਾ ਉਹਦੇ ਇਰਦ ਗਿਰਦ ਮਿੱਟੀ ਖੁਰ ਗਈ ਸੀ ਤੇ ਸਿਰਫ ਉਹ ਟਿੱਬਾ ਜਿਹਾ ਬਚਿਆ ਸੀ, ਛੋਟਾ ਜਿਹਾ, ਤੇ ਛੋਟਾ ਜਿਹਾ ਹੀ ਰਾਹ ਸੀ ਉਹਦੇ ਉੱਤੇ ਜਾਣ ਵਾਲਾ, ਪੌੜੀਆਂ ਵਾਲਾ, ਤੇ ਉਹਦੇ ਜ਼ਰੀਏ ਅਸੀਂ ਉੱਤੇ ਜਾਂਦੇ ਸਾਂ। ਤੇ ਮਸ਼ਹੂਰ ਇਹ ਸੀ ਕਿ ਜੀ ਇਹ ਬਾਬੇ ਦੀ ਕਬਰ ਤੇ ਜਿਹੜਾ ਚੜ੍ਹ ਜਾਏਗਾ, ਉੱਤੇ ਚੜ੍ਹ ਜਾਏਗਾ, ਉਹਦੀ ਚੁੱਕ ਮੁੱਕ ਜਾਏਗੀ। ਤੇ ਬਾਹਰ ਚੁੱਕ ਦਾ ਤਾਂ ਨਹੀਂ ਪਤਾ, ਨਾ ਸਾਨੂੰ ਕਦੀ ਪਈ ਤੇ ਨਾ ਅਸੀਂ ਮੁਕਾਈ। ਬਹਰਹਾਲ ਇਹ ਕਬਰ ਇੱਥੇ ਕਾਫੀ ਪੁਰਾਣੀ, ਮੈਂ ਹੁਣ ਨੇੜੇ ਜਾ ਕੇ ਦੁਬਾਰਾ ਤੁਹਾਨੂੰ ਦਿਖਾਣਾ। ਹੈ ਜੀ, ਇੱਥੋਂ ਸਿੱਧ ਹੋ ਗਈ। ਇਹ ਬਿਲਕੁਲ ਵੀ ਐਵੇਂ ਨਹੀਂ ਸੀ, ਇਹ ਬੜਾ ਖੌਫਨਾਕ ਜਿਹਾ ਢਾਇਆ ਸੀ ਤੇ ਬੜੀ ਬਰੀਕ ਜਿਹਾ ਰਸਤਾ ਸੀ ਤੇ ਬਲਕਿ ਡਰ ਲੱਗਦਾ ਹੁੰਦਾ ਸੀ ਕਿ ਉੱਤੇ ਚੜਾਂਗੇ ਤੇ ਸ਼ਾਇਦ ਇਹ ਥੱਲੇ ਹੀ ਨਾ ਜਾ ਪਈਏ ਜਾਂ ਇਹ ਜਿਹੜੀ ਕਬਰ ਹੈ ਇਹ ਨਾ ਢਹਿ ਜਾਏ। ਲੇਕਿਨ ਅੱਲਾ ਦੀ ਕਰਨੀ ਹੈ, ਅੱਲਾ ਵਾਲੇ ਨੇ ਕਿ ਉਹ ਬੜੇ ਬੜੇ ਮੀਂਹ ਆਏ ਔਰ ਪਤਾ ਨਹੀਂ ਇਹ ਵੱਡੇ ਹੜ੍ਹ ਵੀ ਆਏ ਹੋਣਗੇ। ਇਹ ਤਾਂ ਬਹੁਤ ਪੁਰਾਣੀ ਕਬਰ ਹੈ, ਪਾਕਿਸਤਾਨ ਬਣਨ ਤੋਂ ਪਹਿਲੇ ਦੀ। ਜਦੋਂ ਇਹ ਵਗਦਾ ਸੀ ਵਿਆਹ ਸਾਨੂੰ ਭੁੱਟਾ ਸਾਹਿਬ ਦੱਸਿਆ ਹੈ ਵੀ ਦਰਿਆ ਬਿਆਸ ਦਾ ਅਸਲ ਨਾਂ ਵਿਆਹ ਹੈ, ਤੇ ਹੁਣ ਅਸੀਂ ਇਹਨੂੰ ਵਿਆਹ ਹੀ ਆਖਾਂਗੇ ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ ਤੇ ਗਲਤ ਆਖਣ ਦੀ ਲੋੜ ਨਹੀਂ। ਬਿਆਸ ਇਹਨੂੰ ਸੰਸਕ੍ਰਿਤ 'ਚ ਆਖਿਆ ਜਾਂਦਾ ਸੀ, ਹਿੰਦੀ 'ਚ, ਸੰਸਕ੍ਰਿਤ 'ਚ ਵਿਆਸ ਜਾਂ ਬਿਆਸ, ਲੇਕਿਨ ਅਸਲ ਨਾਂ ਜਿਹੜਾ ਸੀ ਉਹ ਵਿਆਹ ਸੀ, ਵਾਓ ਨਾਲ। ਤੇ ਇਹ ਜੀ ਚੁੱਕ ਪੀਰ ਦਾ ਹੁਣ ਤਕਰੀਬਨ ਇੱਕ ਮਾੜਾ ਜਿਹਾ ਦਰਬਾਰ ਹੀ ਬਣਾਤਾ ਨੇ, ਓਪਨ ਏਅਰ। ਪਹਿਲੇ ਨਹੀਂ ਸੀ ਹੁੰਦਾ, ਪਹਿਲੇ ਸਿਰਫ ਕਬਰ ਸੀ, ਕੱਚੀ ਕਬਰ ਸੀ। ਤੇ ਹੁਣ ਇਹ ਉਹ ਟਿੱਬੇ ਦੇ ਇਰਦ ਗਿਰਦ ਇਹਨਾਂ ਪੱਕਾ ਕਰ ਦਿੱਤਾ। ਅੱਛਾ ਕੀਤਾ ਨੇ, ਕਿਸੇ ਭਲੇ ਬੰਦੇ ਨੇ ਕਰਤਾ ਕੰਮ। ਲੇਕਿਨ ਇਹ ਵੇਖ ਕੇ ਇਹਨੇ ਬੜੇ ਸਖਤੀਆਂ ਮੌਸਮ ਦੀਆਂ ਝੇਲੀਆਂ, ਆਸੇ ਪਾਸੇ ਢਾਏ ਬਥੇਰੇ ਡਿੱਗ ਪਏ, ਖੁਰ ਗਏ ਮੀਆਂ ਨਾਲ, ਲੇਕਿਨ ਇਹ ਕਾਇਮ ਦੈਮ ਰਹਿ ਤੇ ਅਖੀਰ ਇਹ ਕਿਸੇ ਨੇ ਪੱਕਾ ਕਰਾ ਦਿੱਤਾ ਜੀ। ਜੇ ਮੈਂ ਤੁਹਾਨੂੰ ਬਾਬੇ ਇਸ ਦਰਬਾਰ ਤੋਂ ਇਲਾਵਾ ਇਹਦਾ ਜਿਹੜਾ ਸਰਾਊਂਡਿੰਗਸ ਨੇ ਉਹ ਵਿਖਾਵਾਂ ਤੇ ਤੁਹਾਨੂੰ ਇਹ ਅੰਦਾਜ਼ਾ ਹੋਵੇਗਾ। ਥੱਲੇ ਨਾਲਾ ਵਗਦਾ ਪਿਆ, ਗੰਦਾ ਖਾਲਾ ਹੈ। ਇਹਦੀ ਗਹਿਰਾਈ ਤੋਂ ਤੁਹਾਨੂੰ ਅੰਦਾਜ਼ਾ ਹੋ ਰਿਹਾ ਹੋਵੇਗਾ ਕਿ ਕਿੱਡਾ ਉੱਚਾ ਸੀ ਇਹ ਟਿੱਬਾ ਔਰ ਬਾਕੀ ਜ਼ਮੀਨ ਕਿੱਡੀ ਨੀਵੀਂ ਸੀ। ਥੱਲੇ ਹੀ ਹੜ੍ਹ ਆਉਂਦਾ ਸੀ, ਥੱਲੇ ਸਾਰਾ ਰਿਵਰ ਬੈਡ ਸੀ ਔਰ ਅੱਧੇ ਨਿਗਾਹ ਤਿਕਰ ਇਹ ਸਾਰੇ ਦਾ ਸਾਰਾ ਜਿਹੜਾ ਸੀ ਉਹ ਰਿਵਰ ਬੈਡ ਸੀ। ਹਾਲੇ ਵੀ ਉਹ ਮਤਲਬ ਨੀਵਾਂ ਹੀ ਇਲਾਕਾ ਤੇ ਕੁਛ ਪਾਣੀ ਇੱਥੇ ਖਲੋਤਾ ਹੈ। ਕੁਛ ਲੋਕਾਂ ਮੱਛੀ ਫਾਰਮ ਬਣਾਏ ਨੇ, ਲੇਕਿਨ ਹਾਲੇ ਵੀ ਸੇਮ ਇਸ ਇਲਾਕੇ 'ਚ ਹੈ, ਹਾਲੇ ਵੀ ਬਾਜ਼ ਏਰੀਏ 'ਚ। ਲੇਕਿਨ ਇੱਥੇ ਦਲਦਲਾਂ ਹੁੰਦੀਆਂ ਸਨ ਬੜੀਆਂ ਵੱਡੀਆਂ, ਬੰਦਾ ਪੂਰੇ ਦਾ ਪੂਰਾ ਬੰਦਾ ਜਿਹੜਾ ਹੈ ਉਹ ਨਿਕਲ ਜਾਂਦੀਆਂ ਸਨ, ਬੰਦੇ ਮਰ ਵੀ ਜਾਂਦੇ ਸੀ ਇੱਥੇ ਦਲਦਲ 'ਚ। ਤੇ ਬਹੁਤ ਜ਼ਿਆਦਾ ਸੂਰ ਸੀ ਔਰ ਬੜੇ ਨਾਯਾਬ ਕਿਸਮ ਦੇ ਆਬੀ ਪਰਿੰਦੇ ਆਉਂਦੇ ਸੀ ਇੱਥੇ। ਨਾਯਾਬ ਕਿਸਮ ਦੇ ਸੁਰਖਾਬ ਮੈਂ ਆਪ ਵੇਖੇ ਨੇ, ਪੈਲੀਕਨ ਲੈਂਦੇ ਮੈਂ ਆਪ ਵੇਖੇ ਨੇ ਇੱਥੇ। ਮੁਰਗਾਬੀ ਤਾਂ ਬਥੇਰੇ ਇਲਾਕਿਆਂ 'ਚ ਲੈਂਦੀ ਹੈ, ਲੇਕਿਨ ਇੱਥੇ ਪੈਲੀਕਨ, ਸੁਰਖਾਬ, ਫਲਮਿੰਗੋਸ ਉਹ ਸਾਰੇ ਇੱਥੇ ਲੈਂਦੇ ਸਨ। ਮੈਂ ਇੱਕ ਵਾਰੀ WWF ਵਾਲਿਆਂ ਨੂੰ ਲੈ ਕੇ ਵੀ ਆਇਆ ਸੀ ਇੱਥੇ ਕਿ ਉਹ ਰਿਕਮੈਂਡ ਕਰਨ ਇਹਨੂੰ ਫੰਡਿੰਗ ਦੇਣ ਕਿ ਇੱਥੇ ਵੈਟਲੈਂਡ ਬਣਾਈ ਜਾ ਸਕੇ, ਜਿਹੜੀ ਕਿ ਆਲਰੇਡੀ ਸੀ, ਲੇਕਿਨ ਲੋਕਾਂ ਨੇ, ਕਬਜ਼ਾ ਗਰੁੱਪਾਂ ਨੇ ਉਹ ਖਤਮ ਕਰ ਦਿੱਤੀ ਇੱਥੇ। ਪਤਾ ਨਹੀਂ ਕਿਵੇਂ ਦਰਿਆਪੁਰ ਜ਼ਮੀਨ, ਜਿਹੜੀ ਦਰਿਆ ਦੀ ਜ਼ਮੀਨ, ਦਰਿਆ ਦੇ ਪੇਟ ਦੀ ਜ਼ਮੀਨ, ਕਿਵੇਂ ਇਹ ਮਾਲਕੀ ਬਣੀ ਹੈ, ਇਹਦਾ ਕੋਈ ਪਤਾ ਨਹੀਂ। ਇਹ ਸਿਰਫ ਪਾਕਿਸਤਾਨ 'ਚ ਇਹ ਕੰਮ ਹੋ ਸਕਦਾ ਹੈ, ਹੋਰ ਕਿਤੇ ਨਹੀਂ ਹੋ ਸਕਦਾ ਕਿ ਦਰਿਆ ਦੀ ਜ਼ਮੀਨ ਜਿਹੜੀ ਹੈ ਉਹ ਕਿਸੇ ਦੀ ਮਾਲਕੀ ਹੋਵੇ, ਯਾਨੀ ਕਿਸੇ ਦੀ ਵਿਰਾਸਤ 'ਚ ਟੁਰੀ ਆਉਂਦੀ ਹੋਵੇ ਜਾਂ ਉਹਦੀ ਰਜਿਸਟਰੀਆਂ ਪੁਰਾਣੀਆਂ ਮੌਜੂਦ ਹੋਣ। ਇਹ ਸਿਰਫ ਇੱਥੇ ਹੀ ਹੁੰਦਾ ਹੈ, ਪਾਕਿਸਤਾਨ 'ਚ ਹੁੰਦਾ ਹੈ ਔਰ ਪਾਕਿਸਤਾਨ ਦੀ ਸਾਰਿਆਂ ਤੋਂ ਪੁਰਾਣੀ ਤਹਿਸੀਲ ਚੂਨੀਆਂ 'ਚ ਹੁੰਦਾ ਹੈ। ਬਾਬੇ ਦੀ ਕਬਰ ਹੀ ਹੈਗੀ ਸੀ। ਉਸ ਤੋਂ ਇਲਾਵਾ ਜਿਹੜਾ ਏਰੀਆ ਹੈ ਇਹ ਕਿਸੇ ਨੇ ਸ਼ਫਕਤ ਕੀਤੀ ਇੱਥੇ ਤੇ ਉਹ ਬਣਾ ਦਿੱਤਾ ਸਾਈਡ ਤੇ ਮਿੱਟੀ ਮੁੱਟੂ ਪਵਾ ਕੇ ਤੇ ਉਹਦੇ ਤੇ ਆ ਪਲਸਤਰ ਕਰਾ ਦਿੱਤਾ। ਲੇਕਿਨ ਆ ਵੇਖੋ ਹਾਲੇ ਵੀ ਉਹ ਠਹਿਰ ਨਹੀਂ ਸਕਿਆ, ਕੱਚਾ ਕੀਤਾ ਜਿਹੜਾ। ਤੇ ਬਾਹਰ ਵਾਲੇ ਵਸਦਾ ਕੋਈ ਨਾ ਕੋਈ ਆਉਂਦਾ ਰਹਿੰਦਾ ਹੋਣਗੇ, ਮਲੰਗ ਕੁਛ ਨਾ ਕੁਛ ਵਿਚਾਰੇ ਕਰਦੇ ਰਹਿੰਦੇ ਨੇ। ਵੇਖੋ ਨਾ ਉੱਤੇ
ਇਹ ਟਿੱਬਾ ਸਿਰਫ ਕਬਰ ਵਾਲਾ ਹਿੱਸਾ ਰਹਿ ਗਿਆ ਸੀ, ਬਾਕੀ ਤਕਰੀਬਨ ਢਾਇਆ ਜਿਹੜਾ ਉਹ ਡਿੱਗਣ ਵਾਲਾ ਸੀ, ਔਰ ਡਰ ਸੀ ਕਿ ਕਬਰ ਵੀ ਕਿਸੇ ਵੇਲੇ ਜਾ ਪਵੇਗੀ। ਇਹ ਨਾ ਫਾਊਂਡੇਸ਼ਨ ਇਹਦੀ ਬਣਾਈ ਚਾਰੇ ਪਾਸੇ, ਅੱਛਾ ਕੰਮ ਹੋਇਆ, ਮਤਲਬ ਪੈਸੇ ਵਾਲਾ ਕੰਮ ਹੈ, ਜਿਸ ਕਿਸੇ ਨੇ ਕਰਾਇਆ, ਰੱਬ ਉਹਦਾ ਭਲਾ ਕਰੇ। ਇਹ ਵੀ ਇੱਕ ਖਾਸ ਚੀਜ਼ ਇੱਥੋਂ ਦੀ, ਪਹਾੜੀ ਕਿੱਕਰ ਬਹੁਤ ਹੁੰਦੇ ਸਨ ਇੱਥੇ, ਤੇ ਇਹਦੀਆਂ ਸੂਲਾਂ ਵੀ ਚੰਗੀਆਂ, ਵੱਡੇ ਲੰਮੇ 2-2 ਇੰਚ ਦੇ ਕਿੱਲਾਂ ਬਰਾਬਰ ਹੁੰਦੀਆਂ ਸੀ। ਤੇ ਇਹ ਮੈਂ ਪਹਿਲੀ ਵਾਰੀ ਵੇਖਿਆ ਇਹ ਪਹਾੜੀ ਕਿੱਕਰ ਦਾ ਐਡਾ ਕੱਦ ਹੋਇਆ, ਵਰਨਾ ਇਹ ਕਿਲਰਦੇ ਜਾਂਦੇ ਨੇ, ਇਹ ਕੁਛ ਚੁੰਗਦਾ ਰਿਹਾ, ਤੇ ਆ ਵੇਖੋ ਹੁਣ ਚੰਗਾ ਭਲਾ ਨਾਰਮਲ ਜਿਵੇਂ ਰੁੱਖ ਹੁੰਦੇ ਨੇ ਉਵੇਂ ਦਾ ਬਣ ਗਿਆ। ਇਹ ਜਿਹੜਾ ਥੱਲੇ ਗੰਦਾ ਨਾਲਾ ਵਗਦਾ, ਪਹਿਲੇ ਆਬਾਦੀ ਘੱਟ ਸੀ ਤੇ ਇੱਕ ਛੋਟਾ ਜਿਹਾ ਖਾਲਾ ਸੀ, ਹੁਣ ਇਹ ਕਾਫੀ ਜਵਾਏ ਜਿਹੜਾ ਚੌੜਾ ਹੋ ਗਿਆ। ਇਹ ਸਾਰੇ ਸ਼ਹਿਰ ਦਾ ਗੰਦ ਇਹਦੇ ਵਿੱਚ ਆਉਂਦਾ ਹੈ, ਤੇ ਇੱਥੋਂ ਇਹ ਅੱਗੇ ਜ਼ਿਮੀਂਦਾਰ ਚੋਰੀ ਕਰਕੇ ਪੈਲੀਆਂ ਨੂੰ ਵੀ ਲਾ ਲੈਂਦੇ ਨੇ। ਪਹਿਲੇ ਤਾਂ ਉਹਨਾਂ ਨੂੰ ਖੁੱਲ੍ਹ ਦਿੱਤੀ ਸੀ ਸਰਕਾਰ ਨੇ ਹੀ, ਪਾਣੀ ਵੇਖਦਾ ਰਿਹਾ ਕਿੰਨਾ ਚਿਰ ਗੰਦੇ ਨਾਲੇ ਦਾ, ਤੇ ਇਹਦੇ 'ਚ ਸਬਜ਼ੀਆਂ ਉੱਗਦੀਆਂ ਰਹੀਆਂ ਨੇ, ਤੇ ਰੌਲਾ ਪਾਇਆ, ਅਸੀਂ ਵੀ ਪਾਇਆ ਉਹ ਨੈਸ਼ਨਲ ਮੀਡੀਆ ਤੇ ਵੀ, ਤੇ ਉਹਦੇ ਨਾਲ ਇਹ ਹੋਇਆ ਕਿ ਹੁਣ ਸਰਕਾਰ ਨੇ ਇਹਦੇ ਤੇ ਪਾਬੰਦੀ ਲਾ ਦਿੱਤੀ ਕਿ ਜੀ ਗੰਦਾ ਨਾਲਾ ਨਹੀਂ ਵਰਤਣਾ ਔਰ ਇਹ ਨਹੀਂ ਲਾਣਾ ਹੁਣ, ਲੇਕਿਨ ਇਹ ਚੋਰੀ ਲੱਗਣ ਲੱਗ ਪਿਆ, ਜਿੰਦਾ ਦਾ ਲੱਗਦਾ ਉਹ ਲਾ ਲੈਂਦਾ। ਇਹ ਸਟੂਪੇ ਵਰਗਾ ਟਿੱਬਾ ਜਿਹਾ ਪਤਾ ਨਹੀਂ ਕਿੰਨੇ ਬਣਾਇਆ, ਕਿਸ ਦੀ ਕਵਰ ਹੈ ਜਾਂ ਉਹਨਾਂ ਨੇ ਆਪਦੀ ਤਿਆਰੀ ਕੀਤੀ ਵੀ ਇੱਥੇ ਆ ਕੇ ਦਫਨੀਚਣਾ। ਮੈਂ ਥੱਲੇ ਉਤਰ ਆਇਆ ਤੇ ਹੁਣ ਖੂਬਸੂਰਤ ਨਜ਼ਾਰਾ ਜਿਹੜਾ ਇੱਥੋਂ ਫਸਲਾਂ ਦਾ ਉਹ ਵੇਖ ਲਓ, ਉਰਲੇ ਪਾਸੇ ਗੰਦਾ ਨਾਲਾ, ਪਰਲੇ ਪਾਸੇ ਸੋਹਣੀਆਂ ਫਸਲਾਂ ਨੇ। ਇਹ ਚੂਨੀਆਂ ਸ਼ਹਿਰ ਦੇ ਬਾਹਰਲਾ ਪਾਸਾ ਜਿਹੜਾ ਕਿ ਇਸ ਵੇਲੇ ਪੂਰੀ ਤਰ੍ਹਾਂ ਆਬਾਦ ਹੋ ਚੁੱਕਿਆ, ਕਿਸੇ ਵੇਲੇ ਆਬਾਦ ਨਹੀਂ ਸੀ। ਇੱਥੇ ਸੇਮ ਥੋਰ ਸੀ ਔਰ ਪਾਣੀ ਖਾਰਾ ਸਾਰਾ ਥੱਲੇ ਸੀ। ਉਹ ਮੈਂ ਜਿਵੇਂ ਦੱਸਿਆ ਕਿ ਮਿਲ ਦੇ ਲੱਗਣ ਨਾਲ ਜਿਹੜਾ ਉਹਨਾਂ ਟਰਬਾਈਨਾਂ ਲਾ ਕੇ ਪਾਣੀ ਦਾ ਵਾਟਰ ਲੈਵਲ ਥੱਲੇ ਕੀਤਾ, ਉਹਦੇ ਨਾਲ ਇਹ ਏਰੀਆ ਜਿਹੜਾ ਤਕਰੀਬਨ ਸਾਰਾ ਆਬਾਦ ਹੋ ਗਿਆ, ਵਰਨਾ ਇੱਥੇ ਕਲਰ ਸ਼ੋਰ ਹੁੰਦਾ ਸੀ ਜਾਂ ਸੇਮ ਹੁੰਦੀ ਸੀ। ਬਾਬੇ ਦੇ ਕੋਈ ਖਿਦਮਤਗੁਜ਼ਾਰ ਸਨ, ਹਜ਼ਰਤ ਬਾਬਾ ਮੁਹੰਮਦ ਅਲੀ ਸਰਕਾਰ ਜਿਹੜੇ ਬਾਬਾ ਚੁਕਵੀਰ ਦੇ ਖਿਦਮਤਗੁਜ਼ਾਰ ਸਨ, ਇਹਨਾਂ ਦੀ ਵਫਾਤ ਹੋਈ, ਤੇ ਇਹ ਵੇਖੋ ਟਿੱਬੇ ਦੇ ਥੱਲੇ ਵਾਲੇ ਪਾਸੇ ਇਹ ਬਣਾਇਆ ਗਿਆ, ਇਹਨਾਂ ਦੀ ਕਬਰ ਬਣਾਈ ਗਈ। ਅੱਛਾ, ਇਹਨਾਂ ਟਾਇਆਂ ਦੀ ਸਾਡੇ ਬਚਪਨ 'ਚ ਇੱਕ ਹੋਰ ਵੀ ਖਸੂਸੀਅਤ ਇਹ ਸੀ ਕਿ ਇੱਕ ਤਾਂ ਕ੍ਰਾਈਮ ਸਟੋਰੀਜ਼ ਬਹੁਤ ਹੁੰਦੀਆਂ ਸਨ ਇੱਥੇ, ਕਿ ਜੋ ਨਸ਼ਈ ਔਰ ਜੋ ਨਾਜਾਇਜ਼ ਹਰਕਤਾਂ ਹੁੰਦੀਆਂ ਸੀ ਉਹ ਇਹਨਾਂ ਟਾਇਆਂ 'ਚ ਹੁੰਦੀਆਂ ਸੀ, ਕਿਉਂਕਿ ਇਹ ਵਿਹਲਾ ਸੀ, ਇੱਧਰ ਆਬਾਦੀ ਨਹੀਂ ਸੀ, ਕੋਈ ਡਰਦਾ ਆਉਂਦਾ ਨਹੀਂ ਸੀ, ਤੇ ਡੇਟਾਂ ਡੂਟਾਂ ਵੀ ਵੱਜਦੀਆਂ ਸਨ ਇੱਥੇ, ਤੇ ਹੋਰ ਸਿੱਧੇ ਪੁੱਠੇ ਕੰਮ ਬਥੇਰੇ ਹੁੰਦੇ ਸੀ, ਤੇ ਪਿਕਨਿਕ ਸਪਾਟ ਵੀ ਸੀ। ਮਤਲਬ ਛੁੱਟੀ ਵਾਲੇ ਦਿਨ ਅਸੀਂ ਜਿਵੇਂ ਆਨੇ ਸਾਂ ਤੇ ਇੱਥੇ ਖੇਡਣ ਅਸੀਂ ਸਾਰੇ ਆਣੀ ਸਾਂ, ਇੱਕ ਦੂਜੇ ਦੇ ਆਮ ਉਮਰ ਸਾਂ, ਅਸੀਂ ਅਕਸਰ ਇੱਧਰ ਮੀਂਹ ਪੈਣਾ ਤੇ ਇੱਧਰ ਨੂੰ ਆ ਜਾਣਾ। ਇੱਥੇ ਚੀਚਕ ਵਹੁਟੀਆਂ ਲੱਭਦੀਆਂ ਸਨ, ਉਹ ਲਾਲ ਰੰਗ ਦੇ ਹੁੰਦੇ ਨਾ, ਜਿਹੜੀ ਲੇਡੀ ਬਰਡ ਟਾਈਪ ਛੋਟਾ ਜਿਹਾ ਇੱਕ ਇਨਸੈਕਟ ਹੁੰਦਾ, ਸ਼ਨੀਲ ਦੀ ਰਜ਼ਾਈ ਵਰਗਾ ਉੱਤੋਂ ਟੈਕਸਚਰ ਹੁੰਦਾ, ਉਹ ਇੱਥੋਂ ਫੜਦੇ ਹੁੰਦੇ ਸਾਂ। ਤੇ ਇਹ ਮੈਂ ਤੁਹਾਨੂੰ ਵਿਖਾਉਣ ਆਇਆ ਸਾਂ, ਮੈਨੂੰ ਉਹ ਯਾਦ ਆ ਗਿਆ, ਆ ਇੱਥੇ ਕਿਸੇ ਨੇ ਚੁੱਲ੍ਹਾ ਬਣਾਇਆ, ਇੱਥੇ ਕੋਈ ਦੇਗ ਤੂਗ ਚਾੜਦੇ ਹੋਣਗੇ ਜਾਂ ਕੋਈ ਚੀਜ਼ ਬਣਾਉਂਦੇ ਹੋਣਗੇ, ਬਹਰਹਾਲ ਦੇਗ ਦੇ ਸਾਈਜ਼ ਦਾ ਹੀ ਚੁੱਲ੍ਹਾ ਹੈ, ਤੇ ਇੱਟਾਂ ਨਾਲ ਬਣਾਇਆ ਹੈ। ਤੇ ਲੱਕੜ ਇੱਥੇ ਹੈ ਹੀ ਪਹਾੜੀ ਕਿੱਕਰ ਵਾਲੇ ਨੇ ਨਾ, ਵਿੱਚ ਕੁਛ ਲੱਕੜ ਲੱਗੀ ਵੀ ਹੋਈ ਹੈ। ਤੇ ਇਹ ਮਤਲਬ ਇਹ ਚੀਜ਼ ਕੁਛ ਮਲੰਗਾਂ ਦੀ ਵੀ ਐਕਟੀਵਿਟੀ ਔਰ ਕੁਛ ਆਮ ਲੋਕ ਜਿਹੜੇ ਸਾਡੇ ਵਰਗੇ ਮਨ ਚਲੇ ਅਵਾਰਾ ਫਿਰਦੇ ਫਰਾਂਦੇ ਇੱਧਰ ਆ ਗਏ। ਜਦੋਂ ਟੀਨੇਜਰ ਸਾਂ ਤੇ ਅਸੀਂ ਘਰੋਂ ਲੂਣ ਮਿਰਚ ਤੇ ਇੱਕ ਦੇਗਚੀ ਚੁੱਕ ਕੇ ਤੇ ਇੱਥੇ ਆ ਜਾਣਾ, ਔਰ ਇੱਥੇ ਆ ਕੇ ਫਿਰ ਲੂਣ ਮਿਰਚ ਤੇ ਘਿਓ ਥੋੜ੍ਹਾ ਜਿਹਾ ਵਿੱਚ ਪਾ ਲਿਆਣਾ, ਉਹ ਕੁਛ ਹੈ ਮਰਨੀ ਸਾਡੇ ਸ਼ਿਕਾਰ ਤਾਂ ਉਹਨੂੰ ਭੁੰਨ ਲੈਣਾ, ਤੇ ਨਹੀਂ ਤਾਂ ਫਿਰ ਐਵੇਂ ਵਾਪਸ ਚਲੇ ਜਾਣਾ। ਤੇ ਇੱਕ ਮਤਲਬ ਮਲਟੀਪਲ ਐਕਟੀਵਿਟੀਜ਼ ਹੁੰਦੀਆਂ ਸਨ ਇੱਥੇ ਇਹਨਾਂ ਟਾਇਆਂ 'ਚ।